व्यूअर्स वेलकम बैक इन आवर प्रोग्राम। जी डॉक्टर साहब प्रोग्राम ਨੂੰ ਅੱਗੇ ਵਧਾਉਂਦੇ ਹਾਂ ਅਗਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਕਹਿਣਾ ਤੁਹਾਡਾ? ਦੇਖੋ, ਭਾਰਤ ਦੇ ਵਿੱਚ ਮੋਦੀ ਸਰਕਾਰ ਦੀ ਆਰਥਿਕ ਜਿਹੜੀ ਸਾਰੀ ਲਾਈਨ ਸੀ, ਜਿਹਨੂੰ ਵਿਕਾਸ ਦੇ ਨਾਂ ਥੱਲੇ ਗੁਜਰਾਤ ਮਾਡਲ ਦੇ ਨਾਂ ਥੱਲੇ ਪਹਿਲਾਂ ਵਿਚਿਆ, ਹੁਣ ਗੁਜਰਾਤ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਔਰ ਇਸ ਵੇਲੇ ਫਸਵੀਂ ਟੱਕਰ ਹੈ ਕਾਂਗਰਸ ਦੀ ਔਰ ਬੀਜੇਪੀ ਦੀ ਜੀ। ਔਰ ਕਈ ਹਜ਼ਾਰ ਕਰੋੜ ਦੀਆਂ ਜਿਹੜੀਆਂ ਸਕੀਮਾਂ ਨੇ ਉਹ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਇਹਨਾਂ ਨੇ ਜਾ ਕੇ ਦਿੱਤੀਆਂ। ਮੋਦੀ ਦੀ ਇੱਕ ਲੱਤ ਦਿੱਲੀ ਹੈ, ਇੱਕ ਗੁਜਰਾਤ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਵੀ ਜਿਹੜਾ ਇਹਨਾਂ ਦਾ ਵਿਕਾਸ ਦਾ ਪਖੰਡ ਸੀ ਉਸ ਦਾ ਜਿਹੜਾ ਭਾਂਡਾ ਉਹ ਚੁਰਾਹੇ 'ਚ ਭੱਜਿਆ। ਉਹ ਨੋਟਬੰਦੀ ਹੋਏ, ਉਹ ਦੂਸਰੀ ਇਹਨਾਂ ਦੀ GST ਹੋਏ, ਲੋਕ ਦੁਖੀ ਨੇ ਔਰ ਇਹਨਾਂ ਦਾ ਜਿਹੜਾ ਪਾਜ ਮਲਮ ਹੈ ਉਹ ਲੱਥ ਰਿਹਾ। ਸੋ ਜ਼ਾਹਰ ਹੈ ਕਿ ਵੀ ਇਹਨਾਂ ਨੂੰ ਫਿਰ ਅਲਟੀਮੇਟਲੀ ਇਹਨਾਂ ਦਾ ਜਿਹੜਾ ਫੇਵਰਟ ਪੋਲਰਾਈਜ਼ ਕਰਨ ਦਾ ਜਾਂ ਪਾਲਾਬੰਦੀ ਜਾਂ ਸਫਬੰਦੀ ਜਿਹਦੇ 'ਚ ਹੁੰਦੀ ਹੈ ਉਹ ਏਜੰਡਾ ਜਿਹੜਾ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਦਾ ਹੀ ਹੁੰਦਾ। ਇਸ ਲਈ ਇਹਨਾਂ ਦੀ ਜਿਹੜੀ ਵਿਉਂਤਬੰਦੀ ਹੈ ਉਹਦੇ 'ਚ ਉਹਨਾਂ ਨੇ ਦੇਖਣਾ ਹੁੰਦਾ ਵੀ ਕਿਹੜਾ ਬਿਆਨ ਕਿਹਨੇ ਦੇਣਾ, ਫਿਰ ਇੱਕ ਅੱਧਾ ਉਹਦੇ ਕਾਊਂਟਰ ਕਰ ਦਿੰਦਾ ਉਹਨੂੰ ਬਿਨਾਂ ਉਹਦਾ ਨਾਂ ਲਿਆ ਔਰ ਉੱਪਰਲਾ ਕੋਈ ਹੋਰ ਕਹਿ ਦਿੰਦਾ। ਪਰ ਇਹ ਉਸ ਇਸ਼ੂ ਨੂੰ ਡਿਬੇਟ ਦੇ ਵਿੱਚ ਜਿਹੜਾ ਉਹ ਜਿਉਂਦਾ ਰੱਖਦੇ ਨੇ ਤਾਂ ਕਿ ਜਦੋਂ ਵੀ ਉਹਦੇ ਪਿੱਛੇ ਫਿਰ ਵੇਟ ਸੁੱਟਣਾ ਪਏ ਲੋਕਾਂ ਦੀ ਸੱਥ ਦੇ ਵਿੱਚ ਉਹਦੀ ਚਰਚਾ ਚੱਲਦੀ ਰਹੇ। ਸੋ ਜ਼ਾਹਰ ਹੈ ਵੀ ਆਦਿੱਤਿਆਨਾਥ ਯੋਗੀ ਯੂਪੀ ਦੇ ਚੀਫ ਮਿਨਿਸਟਰ ਨੇ, ਚੀਫ ਮਿਨਿਸਟਰ ਬਣਨ ਤੋਂ ਬਾਅਦ ਜਿਹੜਾ ਬਜਟ ਪੇਸ਼ ਕੀਤਾ ਉਹਦੇ ਤਾਜ ਮਹਿਲ ਲਈ ਕੋਈ ਪੈਸਾ ਨਹੀਂ ਰੱਖਿਆ। ਜਿਹੜਾ ਟੂਰਿਸਟ ਮੈਪ ਬਣਾਇਆ ਉਹਦੇ 'ਚ ਉਹਨਾਂ ਨੇ ਮਥੁਰਾ, ਬਨਾਰਸ, ਗੋਰਖਨਾਥ ਦਾ ਆਪਣਾ ਗੋਰਖਪੁਰ ਉਹ ਸਾਰਾ ਸਰਕਟ ਬਣਾਇਆ, ਉਹਦੇ 'ਚੋਂ ਤਾਜ ਮਹਿਲ ਗਾਇਬ ਕਰ ਦਿੱਤਾ ਹੈ। ਫਿਰ ਉਹਦੇ ਹੀ ਇੱਕ ਮਿਨਿਸਟਰ ਨੇ ਜਿਹੜਾ ਉਹ ਇਹ ਕਹਿ ਕੇ ਕਿ ਜੀ ਇਹ ਤਾਂ ਜਿਹੜਾ ਉਹ ਤਾਜੋ ਮੰਦਰ ਸੀ शिव जी ਦਾ ਔਰ ਦੂਸਰਾ ਔਰ ਸ਼ਾਹਜਹਾਂ ਪ੍ਰਤੀ ਵੀ ਜਿਹੜੀ ਇਸ ਕਿਸਮ ਦੀ ਲਾਈਨ ਔਰ ਇਸ ਸਾਰੇ ਤੋਂ ਬਾਅਦ ਜਦੋਂ ਇਹਦੀ ਚਰਚਾ ਹੋਈ, ਗਲੋਬਲੀ ਹੋਈ, ਦੂਜਾ ਹੋਇਆ, ਫਿਰ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਜਿਹੜਾ ਉਹ ਇਹਨਾਂ ਦਾ ਹੀ ਬਣਾਇਆ ਹੋਇਆ ਉਹਦੇ 'ਚ ਉਹਨੇ ਉਹਦੀ ਤਾਰੀਫ ਕਰ ਦਿੱਤੀ ਔਰ ਇਸ ਸਾਰੇ ਦੇ ਥੱਲੇ ਜਿਹੜਾ ਉਹਨਾਂ ਨੇ ਕਿਹਾ ਜੀ ਨਹੀਂ ਤਾਜ ਮਹਿਲ ਤਾਂ ਬਹੁਤ ਵੱਡੀ ਚੀਜ਼ ਹੈ। ਹੁਣ ਇਹਨਾਂ ਨੇ ਦੇਖਿਆ ਵੀ ਜ਼ਾਹਰ ਹੈ ਵੀ ਇਸ ਗੱਲ ਦਾ ਕਾਫੀ ਡੈਮੇਜ ਵੀ ਹੈ। ਦੂਜੇ ਪਾਸੇ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਵੀ ਕੱਲ੍ਹ ਨੂੰ ਤੁਸੀਂ ਜਿਹੜਾ 7 ਵੰਡਰਸ ਹੈ ਦੁਨੀਆ ਦੇ ਉਹਦੇ 'ਚੋਂ ਤੁਸੀਂ ਉਹਨੂੰ ਬਾਹਰ ਰੱਖਦੇ ਹੋ, ਈਵਨ ਲੋਕਲ ਟੂਰਿਸਟ ਮੈਪ 'ਚੋਂ ਵੀ, ਤੇ ਬਦਨਾਮੀ ਹੋ ਰਹੀ। ਹੁਣ ਇੱਕ ਫੁੱਲ ਡਰਾਮਾ ਜਿਹੜਾ ਇਹਨੇ ਆਦਿੱਤਿਆਨਾਥ ਯੋਗੀ ਨੇ ਕੀਤਾ ਔਰ ਦਰਸ਼ਕ ਸਕਰੀਨ ਦੇ ਉੱਤੇ ਉਹ ਦੇਖ ਰਹੇ ਨੇ ਵੀ ਤਾਜ ਮਹਿਲ ਦੇਖਣ ਲਈ ਪਹੁੰਚ ਗਏ ਔਰ ਉਸ ਤੋਂ ਪਹਿਲਾਂ ਉਹਦੇ ਵੈਸਟਰਨ ਦਰਵਾਜ਼ੇ ਰਾਹੀਂ ਝਾੜੂ ਫੜ ਕੇ ਉਹ ਜਿਹੜਾ ਝਾੜੂ ਦੇ ਰਿਹਾ ਕਿ ਜੀ ਸਫਾਈ ਕਰ ਰਿਹਾ ਤਾਜ ਮਹਿਲ ਦੀ। ਔਰ ਜਿਹੜੀ ਖਬਰ ਹੈ ਤਾਜ ਮਹਿਲ ਪ੍ਰਾਈਸਲੈਸ ਜੈਮ ਯੋਗੀ, ਉਹਨੇ ਕਿਹਾ ਜੀ ਅਟੈਂਪਟਿੰਗ ਟੂ ਪੁੱਟ ਟੂ ਰੈਸਟ ਦਾ ਕੰਟਰੋਵਰਸੀਜ਼ ਅਰਾਊਂਡ ਤਾਜ ਮਹਿਲ, ਉੱਤਰ ਪ੍ਰਦੇਸ਼ ਚੀਫ ਮਿਨਿਸਟਰ ਯੋਗੀ ਟੂਡੇ ਰਿਟਰੇਟਡ that monument was a priceless gem and everyone should be committed to its preservation and protection. everyone ਕੌਣ ਹੈ ਜੀ? ਜੇ ਤੂੰ ਤੇਰੀ ਸਰਕਾਰ ਤੁਸੀਂ ਰੈਵਨਿਊ ਤਾਂ ਕਈ ਸੌ ਕਰੋੜ ਦਾ ਜਨਰੇਟ ਕਰਦੇ ਹੋ, ਤਾਜ ਮਹਿਲ ਸਭ ਤੋਂ ਵੱਡਾ ਜਿਹੜਾ ਰੈਵਨਿਊ ਜਨਰੇਟਿੰਗ ਹੈ ਉਹਨਾਂ ਦਾ ਜਾ ਕੇ ਤੁਹਾਡੇ ਮੰਦਰਾਂ 'ਚ ਜਿਹਦੇ 'ਚ ਤੁਸੀਂ ਘੰਟੀਆਂ ਤੇ ਬਦਬੂ ਤੇ ਪੋਲਿਊਸ਼ਨ ਹੈ ਤੇ ਦਰਿਆ ਤੁਹਾਡੇ ਦੁਨੀਆ ਦੇ ਸਭ ਤੋਂ ਗੰਦੇ ਦਰਿਆ ਨੇ ਜਿਨ੍ਹਾਂ ਦੇ ਲਈ ਪੈਸੇ ਤੁਸੀਂ ਬਾਹਰਲੀਆਂ ਸਰਕਾਰਾਂ ਤੋਂ ਲੈਂਦੇ ਹੋ ਜੀ, ਗੰਗਾ ਸਾਫ਼ ਕਰਨੀ ਹੈ, ਜਮਨਾ ਕਰਨਾ ਹੈ, ਉਹ ਤਾਂ ਉਸ ਵੰਡਰ ਨੂੰ ਦੇਖਣ ਆਉਂਦੇ ਨੇ ਕਿ ਭਾਈ ਇਹ ਕਿਵੇਂ 16ਵੀਂ 17ਵੀਂ ਸਦੀ ਦੇ ਵਿੱਚ ਇਸ ਕਿਸਮ ਦਾ ਜਿਹਦੀ ਯੂਨੀਕਨੈਸ ਹੈ ਔਰ ਐਜ਼ ਅ ਮੋਨੂਮੈਂਟ ਆਫ ਲਵ ਜਿਹੜਾ ਉਹਨੇ ਆਪਣੀ ਥਾਂ ਬਣਾਈ ਹੈ। ਲੇਕਿਨ ਜਿਹੜੀ ਇਹਨੂੰ ਇੱਕ ਪਾਸੇ ਅਸੀਂ ਦੰਬੀਪੁਣਾ ਕਹਿੰਦੇ ਹਿਪੋਕ੍ਰੇਸੀ ਔਰ ਦੂਸਰੇ ਪਾਸੇ ਉਹਨੇ ਪੂਰੀ ਇਹ ਬੇਈਮਾਨੀ ਕਰਦਿਆਂ ਉਹਨੇ ਪਾਰਕਿੰਗ ਲੋਟ ਨੂੰ ਉਹਨੇ ਸਾਫ਼ ਕੀਤਾ, ਨਾਲ ਉਹਦੇ ਟੂਰਿਜ਼ਮ ਦਾ ਮਿਨਿਸਟਰ ਵੀ ਹੈ। ਔਰ ਜਦੋਂ ਉਹਨੂੰ ਪੁੱਛਿਆ ਕਿ ਵੀ ਇਹ ਪਹਿਲੀ ਤੁਹਾਡੀ ਕੀ ਲਾਈਨ ਹੈ, ਉਹਨੇ ਅਜੇ ਵੀ ਕੋਈ ਨਾ ਤਾਂ ਸ਼ਾਹਜਹਾਂ ਦੀ ਜਾਂ ਬਣਾਉਣ ਵਾਲਿਆਂ ਦੇ ਜਾਂ ਉਹਨਾਂ ਦੀ ਤਾਰੀਫ ਕੀਤੀ, ਉਹਨੂੰ ਉਹ ਕਹਿ ਰਿਹਾ ਐਂਡ ਰਿਮੈਂਬਰ we should remember that it was built by the blood and sweat of the India's sons and the laborers, ਕਿ ਭਾਰਤ ਦੇ ਮਜ਼ਦੂਰਾਂ ਨੇ ਬਣਾਇਆ ਹੈ ਔਰ ਸਾਡਾ ਹੀ ਇਹ ਖੂਨ ਪਸੀਨਾ ਹੈ। ਔਰ ਇਸ ਮਤਲਬ ਇਹ ਹੈ ਕਿ ਇੱਕ ਪਾਸੇ ਤੁਸੀਂ ਜੇ ਬੇਈਮਾਨੀ ਵੀ ਕਰਦੇ ਹੋ, ਝੂਠੇ ਹੋ, ਤੇ ਫਿਰ ਖੜੇ ਰਹੋ ਝੂਠ ਤੇ ਵੀ। ਪਰ ਇਹਨਾਂ ਦਾ ਤਾਂ ਈਵਨ ਝੂਠ ਦੇ ਉੱਤੇ ਵੀ ਇਹੀ ਕਹਿਣਾ ਹੈ ਕਿ ਭਾਈ ਜੇ ਅਸੀਂ ਝੂਠ ਤੇ ਨਾ ਖਲੋਤੇ ਰਹੀਏ ਤੇ ਫਿਰ ਵੀ ਸਮਝੋ ਅਸੀਂ ਹਿੰਦੂਤਵੀ ਨਹੀਂ ਹੈ। ਜੇ ਝੂਠ ਤੇ ਖਲੋਤੇ ਰਹੀਏ ਤਾਂ ਵੀ ਸਾਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਅਸੀਂ ਹਿੰਦੂਤਵੀ ਨਹੀਂ, ਅਸੀਂ ਤਾਂ ਹਿੰਦੂਤਵੀ ਹਾਂ। ਔਰ ਸਾਡੇ ਹਿੰਦੂਤਵਾ ਲਈ ਝੂਠ ਬੋਲਣਾ ਪੈਂਦਾ ਹੈ, 37 ਵਾਰੀ ਮੁੱਕਰਨਾ ਪੈਂਦਾ ਹੈ,
इधरों आना पैंदा है, उधरों जाना पैंदा है, इन्हां नूं कोई फर्क नहीं पैंदा। और ये सारे नूं ऑलरेडी अखिलेश ने इहदे ते लई है चुटकी। उन्हें कहा कि बई हुण तक तो ताज महल नूं पार्ट ऑफ इंडियन हैरीटेज मनण नूं तैयार नहीं सी और हुण ये उहदी यात्रा नूं तुरिया होया। पर यह नहीं है भी ये खबर इत्थे तक नाल ही जिथे ये खबर लगी है उत्थे दूजी खबर मीडिया च है, ताज महल फेल्स टू फाइंड स्पॉट इन एडॉप्ट ए हैरीटेज स्कीम। हुण सेंट्रल गवर्नमेंट ने एक स्कीम चलाई कि भी ਜਿਹੜੀਆਂ ਤੁਹਾਡੀਆਂ ਹੈਰੀਟੇਜ ਦੀ ਬੜੀ ਇੰਪੋਰਟੈਂਸ ਦੀਆਂ ਇਮਾਰਤਾਂ ਨੇ ਉਹਨਾਂ ਨੂੰ ਪ੍ਰਾਈਵੇਟ ਬਿਗ ਇਸ ਵੇਲੇ ਪ੍ਰਾਈਵੇਟ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਕੀ इंडिविजुअली अडानीज और जेठमलानीज और मनसुखानीज और ये सारे ਜਿਹੜੇ ਨੇ ਹਮਦਾਨੀਜ਼ ਉਹਨਾਂ ਦੇ ਹਵਾਲੇ ਕੀਤਾ ਹੋਇਆ ਸਾਰਾ ਭਾਰਤ ਦਾ ਆਰਥਿਕ ਢਾਂਚਾ। ਤਾਜ ਮਹਿਲ ਹੈਜ਼ ਨਾਟ ਫਾਊਂਡ ਏ ਪਲੇਸ ਇਨ ਦ ਫਰਸਟ ਲਿਸਟ ਆਫ 14 heritage sites to be adopted by private companies under adopt a heritage scheme of the tourism ministry। ਟੂਰਿਜ਼ਮ ਮਿਨਿਸਟਰੀ ਨੇ ਜਿਹੜੀ ਡਾਇਰੈਕਟਲੀ ਮੋਦੀ ਦੇ ਸਰਕਾਰ 'ਚ ਹੀ ਹੈ, ਉਹਨਾਂ ਨੇ ਜਿਹੜੇ 14 ਮੋਨੂਮੈਂਟ ਐਲਾਨੇ ਨੇ ਕਿ ਜਿਨ੍ਹਾਂ ਨੂੰ ਪ੍ਰਾਈਵੇਟ ਜਿਹੜਾ ਉਹਨਾਂ ਨੇ ਐਕਸੈਪਟ ਕੀਤਾ, ਉਹਨਾਂ 'ਚ ਤਾਜ ਮਹਿਲ ਨਹੀਂ ਹੈ। ਉਹਦੇ 'ਚ ਕੁਤਬ ਮੀਨਾਰ, ਜੰਤਰ ਮੰਤਰ, ਪੁਰਾਣਾ ਕਿਲਾ, ਸਫਤਰਜੰਗ ਟॉम, अगरसैन की बौली, ओडिशाज सन टेम्पल, रत्नागिरी मोनूमेंट, राजरानी टेम्पल, रूइंस ऑफ हमनी ले पैलेस, अजंता अलोरा गुफावां ते मतनचरे प्लेस इन कोची। और ये सारे ने, लेकिन ताजमहल इन्हों इंपॉर्टेंट नहीं लगा, उन्होंने ਲਈ नहीं होनी ਉਹਦੀ ਐਪਲੀਕੇਸ਼ਨ। ਨਾ ਹੀ ਕਿਸੇ ਨੇ ਉਹਨਾਂ ਨੇ ਕਿਹਾ ਹੋਣਾ ਜੀ ਇਹ ਤਾਂ ਹੁਣ ਤਾਜ ਮਹਿਲ ਨੂੰ ਢਾਣ ਨੂੰ ਫਿਰਦੇ ਨੇ ਕਹਿ ਕੇ ਤੇ ਇਹਦੇ ਤੇ ਤੁਸੀਂ ਕਿਉਂ ਮਨੀ ਇਨਵੈਸਟ ਕਰਨੀ ਹੈ। ਤੇ ਉਹਦੇ ਚ ਉਹਨਾਂ ਦਾ ਮਿਨਿਸਟਰ ਕਹਿ ਰਿਹਾ ਸੋ ਫਾਰ ਵੀ ਹੈਵ ਨਾਟ ਰਿਸੀਵਡ ਐਨੀ ਪ੍ਰਪੋਜ਼ਲ ਫॉर द ਤਾਜ ਮਹਿਲ, ਕਿ ਭਾਰਤ ਦੇ ਵਿੱਚ ਕੋਈ ਤਾਜ ਮਹਿਲ ਦਾ ਹੁਣ ਕਦਰਦਾਨ ਨਹੀਂ ਹੈ ਜਿਹੜਾ ਕਿ ਇਹਨੂੰ ਇਸ ਤਰੀਕੇ ਦੇ ਨਾਲ ਅਡਾਪਟ ਕਰੇ। ਸੋ ਇੱਕ ਪਾਸੇ ਅਜੇ ਤਾਜ ਮਹਿਲ ਦੀ ਇਹਨਾਂ ਨੇ ਇਸ ਕਿਸਮ ਦੀ ਡਿਬੇਟ ਨੂੰ ਦੋਨੋਂ ਨੁਕਰਾਂ ਤੋਂ ਹੀ ਜਾਰੀ ਰੱਖਿਆ ਹੋਇਆ। ਤੇ ਫਿਰ ਅਸੀਂ ਦੇਖਦੇ ਹਾਂ ਟੀਪੂ ਸੁਲਤਾਨ ਜੀ, ਹੁਣ ਉਹ ਬਹਾਦਰ ਯੋਧਾ ਜਿਸ ਦਾ ਇੱਕ ਅਖਾਣ ਅੱਜ ਵੀ ਹਰ ਪਾਸੇ ਕੋਟ ਹੁੰਦਾ ਹੈ, ਜਿਹਦੇ ਚ ਉਹਨੇ ਕਿਹਾ ਸੀ ਕਿ ਗਿੱਦੜ ਦੀ 100 ਸਾਲ ਦੀ ਜ਼ਿੰਦਗੀ ਨਾਲੋਂ ਸ਼ੇਰ ਦੀ ਇੱਕ ਦਿਨ ਦੀ ਜ਼ਿੰਦਗੀ ਚੰਗੀ। ਬਿਲਕੁਲ। ਔਰ ਉਹਨੇ ਬਿਲਕੁਲ ਜਿਹੜਾ ਆਪਣੇ ਲੋਕਾਂ ਦਾ, ਬੇਸ਼ੱਕ ਉਹ ਜਿੰਨੀ ਵੱਡੀ ਸਟੇਟ ਦੇ ਉੱਤੇ ਮੈਸੂਰ ਸਟੇਟ ਸੀ ਦਾ ਵੱਡਾ ਹਿੱਸਾ ਹੁਣ ਕਰਨਾਟਕ ਹੈ, ਉਹ ਰੂਲ ਕਰਦਾ ਸੀ, ਪਰ ਉਹਦੇ 'ਚ ਹਿੰਦੂਆਂ ਦੇ ਲਈ ਵੀ ਜਿਵੇਂ ਹੁਣ ਉਸ ਦਾ ਜਿਹੜਾ ਜੇ ਅਸੀਂ ਢਾਂਚਾ ਦੇਖੀਏ ਉਸ ਦੇ ਐਡਮਿਨਿਸਟ੍ਰੇਸ਼ਨ ਦਾ, ਤੇ ਉਸ ਦੇ ਵਿੱਚ ਉਹਨੇ ਜਿਹੜਾ ਉਹਦੇ ਜਿਹੜੇ ਹਿੰਦੂ ਮੰਤਰੀ ਸੀ ਉਹਨਾਂ 'ਚ ਸੂਬਾ ਰਾਬ ਵਜ਼ੀਰੇ ਦਰਬਾਰ ਸੀ, ਸ਼ਮਾਇਆ ਅੰਗਰ ਉਹਦਾ ਹੋਮ ਮਿਨਿਸਟਰ ਸੀ, ਮੂਲਚੰਦ ਦੀਵਾਨ ਰਾਏ ਜਿਹੜੇ ਨੇ ਉਹ ਦਿੱਲੀ ਦੇ ਦਰਬਾਰ 'ਚ ਮੈਸੂਰ ਦੇ ਨੁਮਾਇੰਦੇ ਸੀ, ਤੇ ਸਭ ਤੋਂ ਅਵਲ ਟੀਪੂ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਦੀਵਾਨ ਪੌਰਨੀਆ, ਇਹ ਸਾਰੇ ਹੀ ਹਿੰਦੂ ਸੀ ਜੀ। ਔਰ ਇਹ ਦੀਵਾਨ ਪੌਰਨੀਆ ਦੇ ਉੱਤੇ ਟੀਪੂ ਸੁਲਤਾਨ ਦਾ ਇੰਨਾ ਟਰਸਟ ਸੀ ਕਿ ਜਦੋਂ ਅਖੀਰ ਅੰਗਰੇਜ਼ਾਂ ਨਾਲ ਇੱਕ ਜੰਗ ਦੇ ਵਿੱਚ ਉਹ ਜ਼ਖਮੀ ਹੋਇਆ, ਜਿਸ ਤੋਂ ਬਾਅਦ ਉਹਦੀ ਮੌਤ ਹੋਈ, ਔਰ ਇਹ ਲਾਰਡ ਕਾਰਨਵਾਲਿਸ ਦਾ ਜ਼ਮਾਨਾ ਸੀ ਕਿ ਮਰਦਿਆਂ ਹੋਇਆਂ ਟੀਪੂ ਸੁਲਤਾਨ ਨੇ ਆਪਣੇ ਬੇਟੇ ਦਾ ਹੱਥ ਇਸ ਹਿੰਦੂ ਪ੍ਰਧਾਨ ਮੰਤਰੀ ਦੇ ਹੱਥ ਦਿੰਦਿਆਂ ਕਿਹਾ ਕਿ ਦੀਵਾਨਾ, ਉਹਦਾ ਨਾਂ ਦੀਵਾਨਾ ਸੀ, ਪੂਰਨੀਆ ਦੀਵਾਨਾ, ਕਿ ਹੁਣ ਇਹ ਬੱਚਾ ਤੇਰੇ ਹਵਾਲੇ। ਹੁਣ ਇਸ ਕਿਸਮ ਦਾ ਬੰਦਾ ਜਿਸ ਨੇ ਜਿੱਥੇ ਉਂਗਲ ਦੇ ਵਿੱਚ ਵੀ ਰਾਮ ਦੀ ਨਾਂ ਦੀ ਜਿਹੜੀ ਹੁਣ ਵੀ ਉਹ ਪ੍ਰੀਜ਼ਰਵ ਕੀਤੀ ਹੋਈ ਮੁੰਦਰੀ ਵੀ ਸੀ, ਉਹਨੂੰ ਉਹਦੇ ਕਿਸੇ ਹਿੰਦੂ ਐਡਮਾਇਰਰ ਨੇ ਭੇਟ ਕੀਤੀ ਸੀ। ਔਰ ਉਸ ਦੇ ਜ਼ਮਾਨੇ 'ਚ ਜਿਹੜਾ ਰਿਕਾਰਡ ਹੈ 158 ਮੰਦਰਾਂ ਨੂੰ ਟੀਪੂ ਸੁਲਤਾਨ ਦੇ ਵੱਲੋਂ ਸਰਕਾਰੀ ਜਿਹੜਾ ਹੈ ਉਹ ਗ੍ਰਾਂਟ ਦਿੱਤੀ ਜਾਂਦੀ ਸੀ ਲਗਾਤਾਰ ਤਰ੍ਹਾਂ ਉਹਨਾਂ ਦੀ ਅਪਕੀਪ ਜਿਹੜੀ ਹੈ। ਔਰ ਇਹ ਜਿਹੜਾ ਉਹਦੇ ਜਿਹੜਾ ਕਿਲਾ ਸੀ ਬੰਗਲੌਰ ਦੇ ਵਿੱਚ 10 ਦਿਨ ਲਗਾਤਾਰਤਾ ਨਾਲ ਉਹ ਦੁਸਹਿਰੇ ਦਾ ਤਿਉਹਾਰ ਮਨਾਉਂਦਾ ਸੀ, ਔਰ ਹੁਣ ਤੱਕ ਵੀ ਇਹ ਜਿਹੜੀ ਪਰੰਪਰਾ ਉਹਦੇ ਖਾਨਦਾਨ 'ਚ ਇਹ ਚੱਲਦੀ ਰਹੀ। ਔਰ ਇਹਦੇ ਬਾਵਜੂਦ ਜਦੋਂ ਹੁਣ ਇਹਨਾਂ ਦਾ ਇੱਕ ਸੈਂਟਰਲ ਮਿਨਿਸਟਰ ਜਿਹੜਾ ਹੈ ਜਿਸ ਬਾਰੇ ਹੁਣ ਉਹਨਾਂ ਦੇ ਉਹਨੇ ਕਿਹਾ ਟੀਪੂ ਦੇ ਖਾਨਦਾਨ ਵਾਲਿਆਂ ਨੇ ਕਿ ਵੀ ਅਸੀਂ ਇਹਦੇ ਤੇ ਜਿਹੜਾ ਹੈ ਉਹ ਇਹਨੂੰ ਸੂ ਕਰਾਂਗੇ, ਔਰ ਇਹਦਾ ਨਾਂ ਹੈ ਯੂਨੀਅਨ ਮਿਨਿਸਟਰ ਅਨੰਤ ਕੁਮਾਰ ਹੈਗੜੇ ਜੀ। ਹੁਣ ਕਰਨਾਟਕਾ ਸਰਕਾਰ ਟੀਪੂ ਸੁਲਤਾਨ ਦੀ ਜਯੰਤੀ ਮਨਾ ਰਹੀ ਹੈ, ਕਾਂਗਰਸ ਦੀ ਸਰਕਾਰ ਹੈ, ਔਰ ਉਸ ਤੋਂ ਪਹਿਲਾਂ ਇੱਕ ਟੀਪੂ ਸੁਲਤਾਨ ਦੇ ਉੱਤੇ ਫੀਚਰ ਭਾਰਤੀ ਦੂਰਦਰਸ਼ਨ ਤੇ ਲੰਬਾ ਮੈਂ ਉਹਦੀਆਂ ਸਾਰੀਆਂ ਤਾਂ ਨਹੀਂ, ਇਨੀਸ਼ੀਅਲੀ ਕੁਝ ਕਿਸ਼ਤਾਂ ਜਿਹੜੀਆਂ ਨੇ ਉਹ ਦੇਖੀਆਂ। ਔਰ
ਰਿਮਾਰਕੇਬਲ ਹੈ। ਉਹ ਜਿਹੜਾ ਜੇ ਸਨ ਆਫ ਦਾ ਸੋਇਲ ਕਹਿਣਾ ਹੋਏ ਕਿ ਬਹਾਦਰੀ ਨਾਲ ਅੰਗਰੇਜ਼ਾਂ ਦੇ ਸਾਹਮਣੇ ਨਾ ਝੁਕਣਾ, ਔਰ ਉਹ ਕਰੈਕਟਰ ਜਿਹੜਾ ਜਿਵੇਂ ਅਸੀਂ ਸ਼ਾਮ ਸਿੰਘ ਅਟਾਰੀ ਵਾਲੇ ਦੀ ਗੱਲ ਕਰਦੇ ਹਾਂ ਕਿ ਬਈ ਕਿਵੇਂ ਸ਼ਾਮ ਸਿੰਘ ਅਟਾਰੀ ਵਾਲਾ ਅਖੀਰ ਉਹ ਪੰਜਾਬ ਦੀ ਆਵਾਜ਼ ਬਣ ਕੇ ਖਲੋਤਾ ਹੈ, ਜਦੋਂ ਕਿ ਲਾਹੌਰ ਦਰਬਾਰ ਦੇ ਵਿੱਚ ਡੋਗਰੇ ਔਰ ਮਿਸਰਾਂ ਨੇ ਗਦਾਰੀ ਦਾ ਆਪਣਾ ਇਤਿਹਾਸ ਰਚਿਆ। ਇਸੇ ਤਰ੍ਹਾਂ ਜਿਹੜੀਆਂ ਨਾਲ ਦੀਆਂ ਰਿਆਸਤਾਂ ਜਿਵੇਂ ਨਿਜ਼ਾਮ ਹੈਦਰਾਬਾਦ ਹੈ, ਨਿਜ਼ਾਮ ਹੈਦਰਾਬਾਦ ਅੰਗਰੇਜ਼ਾਂ ਦਾ ਪਿੱਠੂ ਸੀ, ਲੇਕਿਨ ਇਹ ਬਹਾਦਰੀ ਦੇ ਨਾਲ ਲੜਦਿਆਂ ਹੋਇਆ ਇਹਨੇ ਸ਼ਹੀਦੀ ਪਾਈ ਟੀਪੂ ਸੁਲਤਾਨ ਨੇ। ਔਰ ਅੱਜ ਬੀਜੇਪੀ ਨੇ ਕਰਨਾਟਕਾ 'ਚ ਇਸ ਦੇ ਖਿਲਾਫ ਪੂਰਾ ਮੋਰਚਾ ਖੋਲ੍ਹਿਆ ਹੋਇਆ ਹੈ ਕਿ ਜੀ ਇਹ ਤਾਂ ਹਿੰਦੂਆਂ ਦਾ ਕਾਤਲ ਸੀ, ਇਹ ਤਾਂ ਜਿਹੜਾ ਇਹ ਬਹੁਤ ਮਾੜਾ ਬਣੀ ਨੇ ਮੰਦਰ ਢਾਤ ਤੇ ਇਹਨੇ ਫਲਾਣਾ ਕਰਤਾ। ਔਰ ਈਵਨ ਇਹ ਜਿਹੜਾ ਯੂਨੀਅਨ ਉਹਨਾਂ ਦਾ ਮਿਨਿਸਟਰ ਹੈ ਅਨੰਤ ਕੁਮਾਰ ਹੈਗੜੇ, ਉਹਨੇ ਪਿਛਲੇ ਦਿਨਾਂ 'ਚ ਕਰਨਾਟਕਾ ਸਰਕਾਰ ਨੂੰ ਕਿਹਾ ਕਿ ਜੀ ਮੈਨੂੰ ਨਾ ਸੱਦਣਾ ਉਹਦੇ ਜਯੰਤੀ ਦੇ ਸਮਾਗਮਾਂ ਦੇ ਉੱਤੇ, ਉਹ ਤਾਂ ਐਂਟਾਈ ਹਿੰਦੂ ਸੀ ਔਰ ਉਹਨੇ ਮੰਦਰ ਢਾਏ। ਔਰ ਇਸ ਦੇ ਉੱਤੇ ਜਿਹੜੀ ਟੀਪੂ ਸੁਲਤਾਨ ਦੇ ਉਹਨਾਂ ਦੀ ਅਗਲੀ ਪੀੜ੍ਹੀ ਹੈ ਬਖਤਿਆਰ ਅਲੀ ਹੈ, ਉਹਨਾਂ ਦੇ ਵਿੱਚ 6ਵੀਂ ਜਨਰੇਸ਼ਨ ਹੈ ਡਿਸੈਂਡੈਂਟਸ ਦੀ, ਉਹਦਾ ਨਾਮ ਪ੍ਰਿੰਸ ਮੁਨੀਰੁਦੀਨ ਹੈ। ਪ੍ਰਿੰਸ ਮੁਨੀਰੁਦੀਨ ਉਹਦਾ ਟੀਪੂ ਦਾ ਪੁੱਤਰ ਸੀ, ਉਹਦੇ ਅੱਗੋਂ ਡਾਇਰੈਕਟ ਡਿਸੈਂਡੈਂਟ ਨੇ। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਮਿਨਿਸਟਰ ਨੇ ਕਮੈਂਟ ਕੀਤੇ ਨੇ ਬੇਸਲੈਸ ਐਂਡ ਸ਼ੇਮਲੈਸ ਨੇ, ਔਰ ਅਸੀਂ ਸੱਚ ਡਰੋਗੇਟਰੀ ਰਿਮਾਰਕਸ ਆਰ ਅਨਐਕਸੈਪਟੇਬਲ। ਹੀ ਇਜ਼ ਮੇਕਿੰਗ ਸੱਚ ਚੀਪ ਕਮੈਂਟਸ ਫॉर हिज ओन पॉलिटिकल गेन्स। We are consulting lawyers and will seek legal action against him. We might file defamation suit against him. So ਜ਼ਾਹਰ ਹੈ ਕਿ ਵੀ ਕਿਸੇ ਵੀ ਪਰਿਵਾਰ 'ਚ ਕਿੱਥੇ ਉਹਨਾਂ ਦੀ ਇੰਨੀ ਪ੍ਰਾਊਡ ਟ੍ਰੈਡੀਸ਼ਨ ਹੈ। ਅੰਗਰੇਜ਼ਾਂ ਨੇ ਵੀ ਅਜੇ ਪਿਛਲੇ ਦਿਨਾਂ 'ਚ ਕੁਝ ਸਮਾਂ ਪਹਿਲਾਂ ਟੀਪੂ ਸੁਲਤਾਨ ਦੀ ਸੌਰਡ ਜਿਹੜੀ ਤਲਵਾਰ ਹੈ ਉਹ ਇੰਨੀ ਕੀਮਤ ਦੇ ਵਿੱਚ ਉਹਨਾਂ ਨੇ ਨਿਲਾਮ ਕੀਤੀ ਔਰ ਉਹਦੀ ਕੀਮਤ ਬਹੁਤ ਜ਼ਿਆਦਾ ਸੀ। ਔਰ ਜਦੋਂ ਮਾਡਰਨ ਰਾਕਟ ਦੀ ਗੱਲ ਹੁੰਦੀ ਹੈ ਇੰਡੀਆ 'ਚ, ਔਰ ਟੀਪੂ ਸੁਲਤਾਨ ਨੇ ਸਾਇੰਸ ਦੇ ਵਿੱਚ ਐਡਵਾਂਸਮੈਂਟ ਕੀਤੀ, ਧਰਮ ਦੀ ਮੁਕੰਮਲ ਆਜ਼ਾਦੀ ਸੀ। ਔਰ ਕਈ ਵਾਰੀ ਅਸੀਂ ਸਿੱਖ ਹਿਸਟੋਰੀਅਨਸ ਦੇ ਐਂਗਲ ਤੋਂ ਵੀ ਕਈ ਵਾਰ ਦੇਖਦੇ ਹਾਂ ਕਿ 1799 ਚ ਮਹਾਰਾਜਾ ਰਣਜੀਤ ਸਿੰਘ ਲਾਹੌਰ ਤਖਤ ਤੇ ਬੈਠਾ ਹੈ, ਇਹ ਉਹੀ ਪੀਰੀਅਡ ਸੀ ਕਿ ਆਲਮੋਸਟ ਟੀਪੂ ਸੁਲਤਾਨ ਜਿਹੜਾ ਉਹ ਜ਼ੀਨਤ ਵੱਲ ਜਾ ਰਿਹਾ ਸੀ ਔਰ ਬਹੁਤ ਜਲਦੀ ਟੱਕਰ ਤੋਂ ਬਾਅਦ ਉਹਦੀ ਸ਼ਹੀਦੀ ਹੋ ਗਈ। ਕਿ ਜੇ ਕਿਤੇ ਟੀਪੂ ਸੁਲਤਾਨ ਆਪਣੀ ਟੈਰੀਟਰੀ ਨੂੰ ਕਾਇਮ ਰੱਖਦਾ ਹੈ ਔਰ ਉਧਰ ਸਾਊਥ ਦੇ ਵਿੱਚ ਟੀਪੂ, ਇਧਰ ਸਿੱਖ ਰਾਜ, ਔਰ ਇਹਨਾਂ ਦੀ ਕੋਈ ਕੋਆਰਡੀਨੇਸ਼ਨ ਹੁੰਦੀ ਬਣ ਸਕਦੀ ਜੇ ਉਹ ਸਰਵਾਈਵ ਕਰਦਾ ਥੋੜੀ ਦੇਰ, ਤੇ ਕੀ ਅੰਗਰੇਜ਼ ਜਿਹੜੇ ਨੇ ਉਹ ਭਾਰਤ ਦੇ ਵਿੱਚ ਆਪਣੇ ਪੈਰ ਜਮਾ ਸਕਦੇ? ਸੀਰੀਅਸ ਡਿਬੇਟ ਹੁੰਦੀ ਹੈ। ਔਰ ਇਹ ਜਿਹੜੇ ਕਿ ਬਿਲਕੁਲ ਨੇਟਿਵ ਇਹਨਾਂ ਦਾ ਉਹ ਸੀ ਪਾਰਟ, ਉਹਨਾਂ ਨੂੰ ਵੀ ਤੁਸੀਂ ਅੱਜ ਇਹ ਕਹੋ, ਪਰ ਕਾਰਨ ਇਹ ਹੈ ਕਿ 180 ਮਿਲੀਅਨ ਮੁਸਲਮਾਨਾਂ ਨੂੰ ਜਿਹਨੂੰ ਕਹਿੰਦੇ ਨੇ ਉਹਨਾਂ ਨੂੰ ਜ਼ਲੀਲ ਕਰ ਰਹੇ ਨੇ ਉਹਨਾਂ ਦੇ ਸਾਰੇ, ਕਿਉਂਕਿ ਟੀਪੂ ਸੁਲਤਾਨ ਜਾਂ ਈਵਨ ਬਹਾਦਰ ਸ਼ਾਹ ਜ਼ਫਰ ਜਾਂ ਦੂਸਰੇ ਜਿਹੜੇ ਨੇ ਇਹ ਇਕੱਲੇ ਕੋਈ ਮੁਸਲਮਾਨਾਂ ਦੇ ਐਨਸੈਸਟਰ ਨਹੀਂ ਨੇ, ਇਹ ਉਸ ਧਰਤੀ ਦੇ ਉੱਤੇ ਉਹ ਲੜਿਆ ਔਰ ਬਹਾਦਰੀ ਦੇ ਨਾਲ ਉਹ ਲੜਦੇ ਆ, ਉਸ ਦੀ ਨੇ ਜਿਹੜੀ ਆ ਉਹ ਸ਼ਹਾਦਤ ਪਾਈ ਹੈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਬਈ ਇਸ ਸਾਰੇ ਉਧਰ ਇਹ ਡਿਬੇਟ ਸ਼ੁਰੂ ਕਰਾਤੀ ਤੇ ਨਾਲ ਦੀ ਨਾਲ ਜਿਹੜਾ ਭਾਰਤ ਦਾ ਰਾਸ਼ਟਰਪਤੀ ਹੈ ਉਹਦਾ ਕੱਲ ਬਿਆਨ ਆ ਗਿਆ, ਟੀਪੂ ਡਾਈਡ ਹਿਸਟੋਰਿਕ ਡੈਥ। President Ramnath Kovind on Wednesday praised Tipu Sultan, saying he died a historic death fighting the British, days after a union minister called the former Mysore ruler a brutal killer and a mass rapist. ਹੁਣ ਜਿਹੜਾ ਕੋਈ ਬਿਆਨ ਉਹਨਾਂ ਦੇ ਦੇਖ ਰਿਹਾ ਉਹਨੂੰ ਲੱਗਦਾ ਵੀ ਪ੍ਰੈਜ਼ੀਡੈਂਟ ਇਹ ਕਹਿ ਰਿਹਾ, ਮਿਨਿਸਟਰ ਇਹ ਕਹਿ ਰਿਹਾ, ਸਟੇਟ ਯੂਨਿਟ ਇਹ ਕਹਿ ਰਹੀ ਹੈ, ਟੀਪੂ ਸੁਲਤਾਨ ਬਾਰੇ ਇਹ ਹੈ, ਤਾਜ ਮਹਿਲ ਬਾਰੇ ਇਹ ਹੈ, ਦੂਜੇ ਇਹ ਇਹਨਾਂ ਦੀ ਵੱਡੀ ਵਿਉਂਤਬੰਦੀ ਦਾ ਹਿੱਸਾ ਹੈ। ਕਿਉਂਕਿ ਤੁਸੀਂ ਉਹਦਾ ਕੋਈ ਵੀ ਸਿਰਾ ਫੜਨ ਦੀ ਕੋਸ਼ਿਸ਼ ਕਰੋਗੇ ਕਿਤੇ ਨਹੀਂ ਪਹੁੰਚੋਗੇ, ਭੰਬਲ ਭੂਸੇ 'ਚ ਪਾਓਗੇ, ਤੇ ਭੰਬਲ ਭੂਸਾ ਜਿਹਨੂੰ ਅੰਗਰੇਜ਼ੀ 'ਚ ਕਨਫਿਊਜ਼ਨ ਕਹਿੰਦੇ ਨੇ, ਇਹੀ ਬ੍ਰਾਹਮਣਵਾਦ ਦਾ ਜਾਂ ਅੱਜ ਦੇ ਹਿੰਦੂਤਵਾਦ ਦਾ ਸਭ ਤੋਂ ਵੱਡਾ ਹਥਿਆਰ। ਜੀ ਡਾਕਟਰ ਸਾਹਿਬ ਬਿਲਕੁਲ, ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਆਪਾਂ ਫਿਰ ਦੁਬਾਰਾ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਅਜਿਹਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦੀ ਗੱਲ ਨੂੰ ਬੁਲੰਦ ਕਰ ਰਿਹਾ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ ਵਨ ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ, 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।